ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 3 ਅਕਤੂਬਰ ਦਿਨ ਹੈਗਾ ਜੀ ਵੀਰਵਾਰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਦੀਆਂ ਤਰੀਕਾਂ ਸ਼ੁਰੂ ਹੋ ਚੁੱਕੀਆਂ ਆ। ਜੇ ਤੁਹਾਡੀ ਪਹਿਲਾਂ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ 'ਤੇ ਚੱਲ ਰਹੀ ਸੀ, ਤੁਸੀਂ ਉਸ ਦੇ ਵਿੱਚ ਕੋਈ ਚੇਂਜਸ ਕਰਵਾਉਣੇ ਆ ਜਾਂ ਉਸ ਨੂੰ ਰੀਨਿਊ ਕਰਵਾਉਣਾ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਪ੍ਰਵੀਨ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪਹਿਲੀ ਜਿਹੜੀ ਖਬਰ ਆ ਹੀਟ ਵੇਵ ਨੂੰ ਲੈ ਕੇ ਆ। ਅਕਤੂਬਰ ਦਾ ਮਹੀਨਾ ਚੜ ਗਿਆ ਆ, ਪਰ ਇੱਥੇ ਇਸ ਟਾਈਮ ਗਰਮੀ ਨੇ ਤਰਾਹ ਕੱਢੇ ਪਏ ਆ। ਐਵਰੇਜ ਦੇ ਨਾਲੋਂ 20 ਡਿਗਰੀ ਵੱਧ ਤਾਪਮਾਨ ਜਿਹੜਾ ਲੋਕਾਂ ਨੂੰ ਸਹਿਣਾ ਪੈ ਰਿਹਾ ਹੈਗਾ ਆ। ਅਜੇ ਪਿਛਲੇ ਮਹੀਨੇ ਦੇ ਵਿੱਚ ਸਨੋ ਐਡਵਾਈਜ਼ਰੀ ਜਾਰੀ ਹੋਈ ਸੀ, ਜਦ ਜਿਹੜੀ ਥੋੜੀ ਬਹੁਤੀ ਸਨੋ ਆ ਜਾਂ ਠੰਡਕ ਆ ਇੱਕਦਮ ਮੌਸਮ ਦੇ ਵਿੱਚ ਆਈ ਸੀਗੀ। ਪਰ ਹੁਣ ਆਪਣੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਅਬਵ ਐਵਰੇਜ, ਅਬਵ ਨਾਰਮਲ ਟੈਂਪਰੇਚਰਸ ਲਗਾਤਾਰ ਕਹਿੰਦੇ ਨਦਰਨ ਕੈਲੀਫੋਰਨੀਆ ਤੋਂ ਸਦਰਨ ਕੈਲੀਫੋਰਨੀਆ ਪੂਰੇ ਹੀ ਜਿਹੜੇ ਉਸਨੇ ਹਾਹਾਕਾਰ ਜਿਹੜੀ ਉਹ ਮਚਾਈ ਹੈਗੀ ਆ। ਸੈਕਰਾਮੈਂਟੋ, ਸਟਾਕਟਨ, ਮੋਡੈਸਟੋ ਵਾਲੇ ਇਲਾਕਿਆਂ ਦੇ ਵਿੱਚ 90 ਤੋਂ 100 ਡਿਗਰੀ ਤੱਕ ਤਾਪਮਾਨ ਰਿਹਾ, ਜਦ ਕਿ ਆਪਣੇ ਇੱਧਰ ਫਰੈਜ਼ਨੋ ਤੋਂ ਲੈ ਕੇ ਥੱਲੇ ਸੈਨ ਡਿਏਗੋ ਤੱਕ ਐਲੀ ਦੇ ਵਿੱਚ ਜਿਹੜਾ ਉਹ 100 ਡਿਗਰੀ ਤੋਂ ਉੱਤੇ ਤਾਪਮਾਨ ਰਿਹਾ, ਜੋ ਕਿ ਇੱਥੋਂ ਦੀ ਐਵਰੇਜ ਦੇ ਨਾਲੋਂ ਤਕਰੀਬਨ 20 ਡਿਗਰੀ ਤਾਪਮਾਨ ਵੱਧ ਜਿਹੜਾ ਉਹ ਸੀਗਾ। ਸੋ ਜ਼ਿਆਦਾਤਰ ਇਸ ਮੌਕੇ 80s ਦੇ ਵਿੱਚ ਟੈਂਪਰੇਚਰ ਜਿਹੜਾ ਉਹ ਚਲਿਆ ਜਾਂਦਾ ਆ। ਪਰ ਅਕਤੂਬਰ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਵੀ ਜਦੋਂ ਤੋਂ ਮੈਂ ਇੱਥੇ ਆ ਪਹਿਲੀ ਵਾਰੀ ਜਿਹੜੇ ਆ ਉਹ ਆਪਾਂ ਨੂੰ ਰਾਤ ਨੂੰ ਹੀ ਜਿਹੜੇ ਕਹਿ ਸਕਦੇ ਆ ਵੀ ਏਸੀ ਵਗੈਰਾ ਲਾ ਕੇ ਜਿਹੜਾ ਉਹ ਚਲਾਉਣਾ ਜਿਹੜੇ ਉਹ ਪਏ ਹੈਗੇ ਆ। ਸੋ ਲੇਟ ਹੀਟ ਵੇਵ ਦੇ ਨਾਲ ਇਸ ਦਾ ਖੇਤੀਬਾੜੀ ਦੇ ਉੱਤੇ, ਆਮ ਜਿਹੜੇ ਜੀਵਨ ਦੇ ਉੱਤੇ, ਲੋਕਾਂ ਦੇ ਉੱਤੇ ਜਿਹੜਾ ਇਸ ਦਾ ਕੀ ਅਸਰ ਪਊਗਾ, ਸਿਹਤ ਦੇ ਉੱਤੇ ਕੀ ਅਸਰ ਪਊਗਾ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਹੀਟ ਐਡਵਾਈਜ਼ਰੀਜ਼ ਜਿਹੜੀਆਂ ਅਜੇ ਵੀ ਕਈ ਸ਼ਹਿਰਾਂ ਦੇ ਵਿੱਚ ਲਾਗੂ ਕੀਤੀਆਂ ਹੈਗੀਆਂ ਤੇ ਇਹ ਆਉਂਦੇ ਜਿਹੜੇ ਵੀਕਐਂਡ ਤੱਕ ਵੀ ਇਸੇ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਜਿਹੜੀ ਗਰਮੀ ਆ ਉਹ ਦੱਸੀ ਗਈ ਹੈਗੀ ਆ। ਸੋਮਵਾਰ ਤੱਕ 100 ਡਿਗਰੀ ਤੋਂ ਉੱਤੇ ਤਾਪਮਾਨ ਇੱਥੇ ਜਿਹੜਾ ਉਹ ਰਹਿਣ ਵਾਲਾ ਆ। ਇਵੈਂਚੁਅਲੀ ਥੱਲੇ ਨੂੰ ਕੂਲ ਡਾਊਨ ਹੋਣਾ ਸ਼ੁਰੂ ਹੋਊਗਾ, ਇਹ ਹੈਗਾ। ਪਰ ਐਵਰੇਜਸ ਦੇ ਨਾਲੋਂ ਅਜੇ ਵੀ 20 ਡਿਗਰੀ ਵੱਧ ਤਾਪਮਾਨ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜੀ ਬਿਲਕੁਲ, ਜਿਵੇਂ ਤੁਸੀਂ ਸਿਹਤ ਦਾ ਜ਼ਿਕਰ ਕੀਤਾ ਤੇ ਇਸੇ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਰਿਵਰ ਸਾਈਡ ਤੋਂ ਆ ਰਹੀ ਹੈ। ਕੈਲ ਫਾਇਰ ਤੇ ਫਾਇਰ ਡਿਪਾਰਟਮੈਂਟ ਜਿਹੜਾ ਰਿਵਰ ਸਾਈਡ ਦਾ ਉਹਨੇ ਰਿਪੋਰਟ ਕੀਤਾ ਕਿ ਇਹ ਲਾਸ ਐਂਜਲਸ ਦੇ ਈਸਟ ਦੇ ਇਲਾਕਿਆਂ ਦੇ ਵਿੱਚ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀਗਾ, ਜੂਨੀਅਰ ਹਾਈ ਸਕੂਲ ਦੱਸਿਆ ਗਿਆ। ਕ੍ਰਾਸ ਕੰਟਰੀ ਮੀਟ ਸੀਗੀ ਇੱਥੇ ਸਿਟੀ ਦੇ ਵਿੱਚ ਹਾਈ ਸਕੂਲ ਦੀ, ਤੇ ਉੱਥੇ 3 ਜਿਹੜੇ ਬੱਚੇ ਆ, 3 ਜਿਹੜੇ ਵਿਦਿਆਰਥੀ ਆ, ਉਹਨਾਂ ਨੂੰ ਇਸੇ ਹੀਟ ਵੇਵ ਦੇ ਕਰਕੇ ਹਸਪੀਟਲਾਈਜ਼ਡ ਕਰਵਾਉਣਾ ਪਿਆ ਸੀਗਾ। ਦੱਸਿਆ ਜਾ ਰਿਹਾ ਕਿ ਜਿਸ ਦਿਨ ਇਹ ਮੀਟ ਹੋ ਰਹੀ ਸੀ ਉਸ ਦਿਨ ਹਾਈਐਸਟ ਟੈਂਪਰੇਚਰ ਸੀਗਾ 102 ਫਾਰਨਹੀਟ, 102 ਫਾਰਨਹੀਟ ਉੱਥੇ ਦਰਜ ਕੀਤਾ ਗਿਆ, ਜਿਹੜਾ ਕਿ ਜਿਵੇਂ ਆਪਾਂ ਪਹਿਲਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਕਾਉਂਟੀਜ਼ ਨੇ ਜਿਨ੍ਹਾਂ ਦੇ ਵਿੱਚ ਹਾਈ ਟੈਂਪਰੇਚਰ ਦੇ ਪਿਛਲੇ ਸਾਰੇ ਰਿਕਾਰਡ ਜਿਹੜੇ ਨੇ ਉਹ ਟੁੱਟ ਚੁੱਕੇ ਨੇ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਕਰਕੇ ਇਹ ਜਿਹੜੇ ਸਟੂਡੈਂਟ ਸੀਗੇ, ਬੱਚੇ ਸੀਗੇ, ਇਹ ਸਹਾਰ ਨਾ ਸਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਹਸਪੀਟਲਾਈਜ਼ ਕਰਾਉਣਾ ਪਿਆ। ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਸਿਹਤ ਦੇ ਨਾਲ ਜੁੜੀਆਂ ਵੈਬਸਾਈਟ ਨੇ, ਸਰਵਿਸਿਜ਼ ਨੇ, ਜਾਂ ਸਿਹਤ ਮਹਿਕਮਾ ਕੈਲੀਫੋਰਨੀਆ ਦਾ, ਉਹਨੇ ਵੀ ਲੰਘੇ ਦਿਨਾਂ ਦੇ ਵਿੱਚ ਇਹ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਜੇਕਰ ਤੁਸੀਂ ਏਸੀ ਤੋਂ ਬਿਨਾਂ ਕੰਮ ਕਰਦੇ ਹੋ, ਬਾਹਰਲੇ ਆਸਮਾਨ ਥੱਲੇ ਕੰਮ ਕਰਦੇ ਹੋ, ਧੁੱਪ ਦੇ ਵਿੱਚ ਕੰਮ ਕਰਦੇ ਹੋ, ਤਾਂ ਆਪਣੀ ਸਿਹਤ ਦਾ ਜਿਹੜਾ ਖਿਆਲ ਆ ਉਹ ਤੁਸੀਂ ਜ਼ਰੂਰ ਰੱਖੋ। ਤੇ ਇਸੇ ਤਰ੍ਹਾਂ ਦੀ ਜਿਹੜੀ ਖਬਰ ਆ ਇੱਕ ਹੋਰ ਸਾਂਝੀ ਕਰਦੇ ਚੱਲੀਏ। ਟੈਕਸ ਕੰਮ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਟੈਕਸ ਉਹਨਾਂ ਨੂੰ ਭਰਨਾ ਹੀ ਪੈਂਦਾ ਤੇ ਭਰਨਾ ਚਾਹੀਦਾ ਵੀ ਆ। IRS ਇੱਕ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆ ਰਿਹਾ ਜਿਹਦੀ ਖਾਸੀ ਚਰਚਾ ਹੋ ਰਹੀ ਆ। IRS ਆਉਣ ਵਾਲੇ ਸਾਲ 2025 ਦੇ ਵਿੱਚ
ਹੁਣ ਇੱਕ ਡਾਇਰੈਕਟ ਫਾਈਲ ਪ੍ਰੋਗਰਾਮ ਦੇ ਤਹਿਤ ਉਹ ਕਹਿ ਰਹੇ ਨੇ ਕਿ ਜਿਹੜਾ ਵੀ ਕੋਈ ਬੰਦਾ ਜਿਹੜਾ W2 ਜਾਂ ਕੋਈ ਵੀ ਆਪਦਾ ਜਿਹੜਾ ਟੈਕਸ ਫਾਰਮ ਆ ਉਹ ਕਲੈਕਟ ਕਰੇ ਤੇ ਉਸ ਤੋਂ ਬਾਅਦ ਇਸ ਡਾਇਰੈਕਟ ਫਾਈਲ ਪ੍ਰੋਗਰਾਮ ਦੇ ਤਹਿਤ ਉਹ ਇੱਕ ਟੈਕਸ ਪ੍ਰੈਪਰੇਸ਼ਨ ਸੌਫਟਵੇਅਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੱਲੋਂ ਲਾਂਚ ਕੀਤਾ ਜਾਣਾ ਤੇ ਉਹਦੇ ਨਾਲ ਉਹ ਆਪਣਾ ਟੈਕਸ ਜਿਹੜਾ ਕੁਝ ਹੀ ਸਕਿੰਟਾਂ ਦੇ ਵਿੱਚ ਭਰ ਸਕਣਗੇ। ਇਹਦੇ ਨਾਲ ਉਹ ਕਹਿੰਦੇ ਕਿ 30 ਮਿਲੀਅਨ ਲੋਕ 24 ਸਟੇਟਾਂ ਦੇ ਵਿੱਚ 2025 ਦੇ ਵਿੱਚ ਇਸ ਸਹੂਲਤ ਦਾ ਲਾਹਾ ਜਿਹੜਾ ਉਹ ਤੱਕਣਗੇ ਤੇ ਪ੍ਰੋਗਰਾਮ ਨੂੰ ਹੁਣ ਪਾਇਲਟ ਪ੍ਰੋਗਰਾਮ ਦੇ ਤਹਿਤ 2024 ਟੈਕਸ ਜਿਹੜਾ ਸੀਜ਼ਨ ਸੀਗਾ ਉਹਦੇ ਵਿੱਚ 12 ਸਟੇਟਾਂ ਦੇ ਵਿੱਚ ਇਹਨੂੰ ਅਜ਼ਮਾਇਆ ਗਿਆ, ਜਿਹਦਾ ਸਿੱਟਾ ਬਿਲਕੁਲ ਕਾਮਯਾਬ ਨਿਕਲਿਆ ਤੇ ਪ੍ਰੋਗਰਾਮ ਜਿਹੜਾ ਉਹ ਪਰਮਾਨੈਂਟ ਹੋਊਗਾ। IRS ਕਮਿਸ਼ਨਰ ਡੈਨੀਅਲ ਵੈਰਫਿਲ ਨੇ ਜਿਨ੍ਹਾਂ ਨੇ ਦੱਸਿਆ ਕਿ ਇਹ ਪਰਮਾਨੈਂਟ ਪ੍ਰੋਗਰਾਮ ਹੋਊਗਾ ਤੇ IRS ਜਿਹੜਾ ਉਹ ਆਪਣੇ ਟੈਕਸ ਪੇਅਰਸ ਜਾਂ ਟੈਕਸ ਦਾਤਿਆਂ ਨੂੰ ਸੁਖਾਲਾ ਉਹਨਾਂ ਦੇ ਲਈ ਪ੍ਰੋਸੈਸ ਕਰਨਾ ਚਾਹੁੰਦਾ ਹੈ ਤੇ ਜੀ ਨਾਲ ਦੀ ਨਾਲ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਕਿ ਉਹਨਾਂ ਨੂੰ ਕੋਈ ਜਿਹੜਾ ਜ਼ਿਆਦਾ ਇਹਦੇ ਲਈ ਮੁਸ਼ੱਕਤ ਆ ਉਹ ਨਾ ਕਰਨੀ ਪਵੇ। ਬੇਕਰਸਫੀਲਡ ਨਾਲ ਜੁੜੀ ਇੱਕ ਖਬਰ ਆ ਰਹੀ ਆ। ਬੇਕਰਸਫੀਲਡ ਦੇ ਵਿੱਚ DMV ਨੇ ਕੁਝ ਸਰਵਿਸਿਜ਼ ਦੇ ਲਈ ਜਿਹੜੀ ਇਨ ਪਰਸਨ ਉੱਥੇ ਸਰਵਿਸ ਆ ਉਹਨੂੰ ਕਲੋਜ਼ ਕਰ ਦਿੱਤਾ। ਜੀ ਦੱਸਿਆ ਜਾ ਰਿਹਾ ਹੈ ਕਿ ਮਾਫ ਕਰਨਾ ਸਟਾਕਟਨ ਏਰੀਆ ਦੇ ਵਿੱਚ DMV ਆਫਿਸ ਆ, ਮੈਂ ਬੇਕਰਸਫੀਲਡ ਕਹਿ ਗਿਆ। ਕੁਝ ਕੁ ਜਿਹੜੀਆਂ ਟਰਾਂਸਪੋਰਟੇਸ਼ਨ ਦੇ ਨਾਲ ਜੁੜੀਆਂ ਸਰਵਿਸਿਜ਼ ਹੋਣਗੀਆਂ ਉਹ ਹੁਣ ਤੁਸੀਂ ਆਨਲਾਈਨ ਹੀ ਜਾ ਕੇ ਕਰ ਸਕੋਗੇ, ਇਨ ਪਰਸਨ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਣੀ। ਜੀ ਅਮਰੀਕਾ ਦੇ ਵਿੱਚ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਸਿਚੁਏਸ਼ਨ ਬਣੀ ਸੀ ਪੋਰਟ ਵਰਕਰਸ ਦੀ ਹੜਤਾਲ ਆ, ਜੀ ਜੀ ਉਸ ਨੂੰ ਲੈ ਕੇ ਆਪਰੇਟਰਸ ਤੇ ਉੱਥੇ ਦੇ ਵਰਕਰਸ ਨੇ ਜਿਹੜੀ ਹੜਤਾਲ ਕੀਤੀ ਸੀ, ਜਿਸ ਕਰਕੇ ਅਮਰੀਕਾ ਦੀ ਰੀੜ ਦੀ ਹੱਡੀ ਜਿਹੜੀ ਇੱਕ ਹਿਸਾਬ ਦੇ ਨਾਲ ਟੁੱਟ ਸਕਦੀ ਸੀ। ਹਿੱਲ ਤਾਂ ਜਿਹੜੀ ਉਹ ਪੂਰੀ ਤਰ੍ਹਾਂ ਜੀ ਗਈ ਸੀ। ਪਰ ਹੁਣ ਲੇਟੈਸਟ ਬ੍ਰੇਕਿੰਗ ਨਿਊਜ਼ ਇਹ ਆਈ ਆ ਵੀ ਇਸ ਸਟ੍ਰਾਈਕ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਆ। ਆਉਂਦੀ ਜਨਵਰੀ ਤੱਕ ਕਹਿੰਦੇ ਵੀ ਨੈਗੋਸ਼ੀਏਸ਼ਨਸ ਜਿਹੜੀਆਂ ਹੁਣ ਹੋਰ ਚੱਲਣਗੀਆਂ। 36 ਬੰਦਰਗਾਹਾਂ ਦੇ ਉੱਤੇ ਕੰਮਕਾਜ ਜਿਹੜਾ ਪੂਰੀ ਤਰ੍ਹਾਂ ਠੱਪ ਹੋ ਗਿਆ ਸੀਗਾ। ਸੋ ਕਹਿੰਦੇ ਵੀ ਨੋ ਵਰਕ ਵਿਦਆਊਟ ਅ ਫੇਅਰ ਕੰਟਰੈਕਟ ਦੇ ਜਿਹੜੇ ਨਾਅਰੇ ਆ ਇਹਨਾਂ ਬੰਦਰਗਾਹਾਂ ਦੇ ਉੱਤੇ, ਇਹਨਾਂ ਪੋਰਟਸ ਦੇ ਉੱਤੇ ਜਿਹੜੇ ਉਹ ਲੱਗ ਰਹੇ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਯੂਨੀਅਨ ਦੇ ਨਾਲ ਜਿਹੜਾ ਉਹ ਸਾਥ ਜਿਹੜਾ ਉਹ ਦਿੱਤਾ ਤੇ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਵੀ ਸਟ੍ਰਾਈਕ ਨੂੰ ਰੋਕਣ ਦੇ ਲਈ ਕਹਿਣਗੇ, ਪਰ ਉਹਨਾਂ ਨੇ ਉਹ ਕਾਲ ਦੇਣ ਤੋਂ ਨਾ ਕਰ ਦਿੱਤਾ। ਹੁਣ ਜਿਹੜੀ ਮੁੱਢਲੀ ਡੀਲ, ਇੱਕ ਟੈਂਟੇਟਿਵ ਡੀਲ ਜਿੱਦਾਂ ਕਹਿ ਲਓ ਵੀ ਹੋਈ ਹੈ, ਉਸ ਦੇ ਵਿੱਚ 62% ਦੀ ਤਨਖਾਹਾਂ ਦੇ ਵਿੱਚ ਭੱਤਿਆਂ ਦੇ ਵਿੱਚ ਜਿਹੜਾ ਉਹ ਵਾਧਾ ਆ ਅਗਲੇ 6 ਸਾਲਾਂ ਦੇ ਵਿੱਚ ਹੋਇਆ ਆ। ਇਹ ਇੱਕ ਅੰਦਰੂਨੀ ਸੋਰਸ ਨੇ ਜਿਹੜਾ ਉਹ ਦੱਸਿਆ ਤੇ ਉੱਥੋਂ ਜਿਹੜੀ ਚੀਜ਼ ਪਤਾ ਲੱਗ ਰਹੀ ਆ। ਵਰਕਰ ਦੀ ਜਿਹੜੀ ਯੂਨੀਅਨ ਆ ਉਹ 77% ਵਾਧੇ ਦੀ ਮੰਗ ਕਰ ਰਹੀ ਸੀਗੀ। ਉਹਨਾਂ ਨੇ ਇਸ ਤੋਂ ਪਹਿਲਾਂ ਜਿਹੜੇ 50% ਹਾਈਕ ਦੀ ਵੀ ਜਿਹੜੀ ਉਹ ਗੱਲ ਕੀਤੀ ਸੀ। ਇਸ ਡੀਲ ਦੇ ਨਾਲ ਜਿਹੜਾ ਸਭ ਤੋਂ ਵੱਡਾ ਕੰਮਕਾਜ ਠੱਪ ਹੋਇਆ ਸੀ ਉਸ ਨੂੰ ਮੁੜ ਜਿਹੜਾ ਉਹ ਚਾਲੂ ਕੀਤਾ ਜਾਊਗਾ। ਕਹਿੰਦੇ ਵੀ ਪਿਛਲੇ 5 ਜਿਹੜਾ ਦਹਾਕਿਆਂ ਦੇ ਵਿੱਚ 50 ਸਾਲਾਂ ਦੇ ਵਿੱਚ ਪਹਿਲੀ ਵਾਰੀ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਸਟ੍ਰਾਈਕ ਆ ਇਹ ਹੋਈ ਸੀ। ਕੰਟੇਨਰਸ਼ਿਪ ਕਹਿੰਦੇ ਵੀ ਮੇਨ ਤੋਂ ਲੈ ਕੇ ਟੈਕਸਸ ਤੱਕ ਸਾਰੇ ਪਾਸੇ ਹੀ ਜਿਹੜਾ ਕੰਮਕਾਜ ਠੱਪ ਹੋ ਜਾਣਾ ਸੀ। ਇਸ ਦਾ ਅਸਰ ਆਲਰੇਡੀ ਵੈਸਟ ਕੋਸਟ ਦੇ ਉੱਤੇ ਪੈਣਾ ਸ਼ੁਰੂ ਹੋ ਚੁੱਕਾ ਸੀ, ਪਰ ਇਸ ਜਿਹੜੀ ਸਟ੍ਰਾਈਕ ਨੂੰ ਸਸਪੈਂਡ ਕਰਨ ਦੇ ਉੱਤੇ ਲੋਕਾਂ ਨੇ ਇੱਕ ਹਿਸਾਬ ਦੇ ਨਾਲ ਤੇ ਸਰਕਾਰ ਨੇ ਵੀ ਸੁੱਖ ਦਾ ਸਾਹ ਜਿਹੜਾ ਉਹ ਲਿਆ ਹੈਗਾ ਆ। ਸੋ ਦੋਨੋਂ ਜਿਹੜੀਆਂ ਕਹਿੰਦੇ ਵੀ ਧਿਰਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਉਹ ਐਕਸਟੈਂਡ ਕਰਨਗੇ ਆਪਣਾ ਮਾਸਟਰ ਕੰਟਰੈਕਟ 15 ਜਨਵਰੀ 2025 ਤੱਕ ਤੇ ਉਸ ਤੋਂ ਬਾਅਦ ਦੇ ਵਿੱਚ ਮੁੜ ਦੁਬਾਰਾ ਜਿਹੜੀ ਨੈਗੋਸ਼ੀਏਸ਼ਨ ਆ ਉਹ ਜਿਹੜੀ ਇਸ ਦੇ ਵਿੱਚ ਚੱਲੂਗੀ। ਸੋ ਯੂਨੀਅਨ ਨੇ ਕਿਹਾ ਆ ਵੀ ਇਫੈਕਟਿਵ ਇਮੀਡੀਏਟਲੀ ਜਿਹੜਾ ਜੌਬ ਐਕਸ਼ਨਸ ਆ ਉਸ ਨੂੰ ਜਿਹੜਾ ਸੀਜ਼ ਕਰ ਦਿੱਤਾ ਗਿਆ ਆ ਤੇ ਫਿਰ ਹੁਣ ਦੁਬਾਰਾ ਜਿਹੜੇ ਕੰਮਕਾਜ ਆ ਉਹ ਸ਼ੁਰੂ ਹੋ ਜਾਊਗਾ। ਕਹਿੰਦੇ ਵੀ ਬੰਦਰਗਾਹਾਂ ਦੇ ਉੱਤੇ ਆਲਰੇਡੀ ਲਾਈਨਾਂ ਜਿਹੜੀਆਂ ਉਹ ਜਹਾਜ਼ਾਂ ਦੀਆਂ ਲੱਗ ਗਈਆਂ ਸੀਗੀਆਂ ਵੀ ਜਿਸ ਦੇ ਨਾਲ ਜਿਹੜਾ ਅਸਰ ਪੈਣਾ ਸੀ। ਸੋ 1977 ਦੇ ਵਿੱਚ ਇਸ ਤੋਂ ਪਹਿਲਾਂ ਸਭ ਤੋਂ ਵੱਡੀ ਜਿਹੜੀ 45,000 ਵਰਕਰਸ ਨੇ ਸਟ੍ਰਾਈਕ ਕੀਤੀ ਸੀ, ILA ਨੇ ਉਸ ਟਾਈਮ ਦੇ ਉੱਤੇ ਕੀਤੀ ਸੀ। ਉਦੋਂ ਉਹਨਾਂ ਨੇ 6 ਸਾਲਾਂ ਦਾ ਜਿਹੜਾ ਕੰਟਰੈਕਟ ਆ ਉਸ ਨੂੰ ਦੁਬਾਰਾ ਬ੍ਰੇਕਡਾਊਨ ਕਰਕੇ ਨਵਾਂ ਜਿਹੜਾ ਉਹ ਬਣਾਇਆ ਸੀਗਾ। ਸੋ ਇਵੈਂਚੁਅਲੀ ਹੁਣ ਸਸਪੈਂਡ ਹੋਈ ਆ। 66% ਤਨਖਾਹ ਦੇ ਵਿੱਚ ਵਾਧਾ ਅਗਲੇ 5 ਸਾਲਾਂ 'ਚ, ਇਸ ਦੇ ਉੱਤੇ ਟੈਂਟੇਟਿਵ ਡੀਲ ਜਿਹੜੀ ਉਹ ਹੁਣ ਬਣੀ ਆ ਤੇ ਜਨਵਰੀ ਵਿੱਚ ਮੁੜ ਦੁਬਾਰਾ ਹੁਣ ਜਿਹੜਾ ਉਹ ਪਤਾ ਲੱਗੂਗਾ ਵੀ ਕੀ ਜਿਹੜਾ ਹੋਣਾ ਸੀ। ਸੋ ਅਮਰੀਕਾ ਨੂੰ ਕਹਿ ਸਕਦੇ ਆ ਵੀ ਇੱਕ ਵਾਰੀ ਸੁੱਖ ਦਾ ਸਾਹ ਇਸ ਸਟ੍ਰਾਈਕ ਬੰਦ ਹੋਣ ਦੇ ਤੇ ਸਸਪੈਂਡ ਹੋਣ ਦੇ ਉੱਤੇ ਆਇਆ ਆ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬਰਡ ਫਲੂ ਦੀ। ਕੈਲੀਫੋਰਨੀਆ ਦੇ ਵਿੱਚ 2 ਡੇਅਰੀ ਵਰਕਰਸ ਜਿਹੜੇ ਨੇ ਉਹ ਬਰਡ ਫਲੂ ਦੇ ਪੋਜ਼ਿਟਿਵ ਪਾਏ ਗਏ ਨੇ ਤੇ ਇਹ ਕੈਲੀਫੋਰਨੀਆ ਦੇ ਵਿੱਚ ਹੁਣ 15ਵਾਂ ਤੇ 16ਵਾਂ
ਕੇਸ ਬਣ ਚੁੱਕਿਆ, ਜਿਹਦੇ ਨਾਲ ਮਨੁੱਖਾਂ ਦੇ ਵਿੱਚ ਇਹ ਜਿਹੜਾ ਕੇਸ ਆ ਉਹ ਦੇਖਿਆ ਗਿਆ ਤੇ ਮਾਮਲੇ ਦੇਖੇ ਗਏ ਨੇ, ਤੇ ਇਹਦੇ ਨਾਲ ਮਤਲਬ ਕਿ ਹਿਊਮਨਸ ਦੇ ਵਿੱਚ ਵਧਣ ਦਾ ਹੁਣ ਜਿਹੜਾ ਖਦਸ਼ਾ ਉਹ ਪ੍ਰਗਟਾਇਆ ਜਾ ਰਿਹਾ। ਸੈਂਟਰਲ ਵੈਲੀ ਦੇ ਵਿੱਚ ਇਹ ਜਿਹੜੇ ਸੰਬੰਧਿਤ ਨੇ ਕੇਸ ਉਹ ਆਏ ਨੇ, ਤੇ 50 ਜਿਹੜੇ ਨੇ ਉਹ ਅਗਸਤ ਤੱਕ ਦੇ ਜਿਹੜੇ ਕੇਸ ਕੁੱਲ ਜਿਹੜੇ ਯੂਐਸ ਦੇ ਵਿੱਚ ਕਹੇ ਜਾ ਸਕਦੇ ਆ, ਉਹ ਆਏ ਨੇ। ਦੱਸਿਆ ਵੀ ਜਾ ਰਿਹਾ ਕਿ ਇਹਨਾਂ ਜਿਹੜੇ ਵਰਕਰਸ ਦੇ ਵਿੱਚ ਕੁਝ ਮੁੱਢਲੇ ਜਿਹੜੇ ਨਿਸ਼ਾਨ ਨੇ, ਸਿੰਪਟਮਸ ਨੇ, ਉਹ ਦੇਖੇ ਗਏ ਨੇ। ਲੰਘੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ, ਜਿਹੜੀ ਕਿ ਐਸੋਸੀਏਟ ਪ੍ਰੈਸ ਨੇ ਸ਼ਾਇਆ ਕੀਤੀ ਸੀ, ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਇਹ ਦੱਸਿਆ ਸੀਗਾ ਕਿ ਬਹੁਤ ਸਾਰੇ ਸੂਬੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਇਹ ਕੇਸ ਹੁਣ ਰੁਕੇ ਨੇ। ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਕੋਲੋਰਾਡੋ, ਮਿਸ਼ੀਗਨ ਤੇ ਟੈਕਸਸ। ਪਰ ਇਹ ਉਹ ਸੂਬੇ ਜਿੱਥੇ ਪਹਿਲਾਂ ਸਭ ਤੋਂ ਜ਼ਿਆਦਾ ਕੇਸ ਪ੍ਰਭਾਵਿਤ ਦੇਖੇ ਗਏ ਸੀਗੇ। ਹੁਣ ਇਸ ਟਾਈਮ ਜੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ 14 ਸਟੇਟਸ ਨੇ ਜਿੱਥੇ H5N1 ਦੇ ਜਿਹੜੇ ਕੇਸ ਨੇ ਇਸ ਟਾਈਮ ਉਹ 250 ਐਕਟਿਵ ਕੇਸ ਦੱਸੇ ਗਏ ਨੇ ਮਾਰਚ ਮਹੀਨੇ ਤੋਂ ਲੈ ਕੇ ਤੇ ਹੁਣ ਤੱਕ ਦੇ, ਜੇ ਟੋਟਲ ਆਪਾਂ ਡਾਟੇ ਨੂੰ ਜਾਂ ਆંકੜਿਆਂ ਨੂੰ ਖੰਗਾਲੀਏ। ਹੁਣ ਦੂਜੇ ਪਾਸੇ ਜਿਹੜੀਆਂ ਹੈਲਥ ਦੇ ਨਾਲ ਜੁੜੇ ਡਿਪਾਰਟਮੈਂਟਸ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਮਿਜ਼ੂਰੀ ਤੇ ਹੋਰ ਜਿਹੜੇ ਇਲਾਕੇ ਨੇ ਉੱਥੇ ਹੁਣ ਇਹ ਜਿਹੜੇ ਕੇਸ ਨੇ ਉਹ ਵਧਣ ਦਾ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ। ਜਿਹੜੇ ਕੈਲੀਫੋਰਨੀਆ ਦੇ 2 ਨੇ, ਇਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਹੋਰ ਕਿਸੇ ਜ਼ਿਆਦਾ ਲੋਕਾਂ ਦੇ ਸੰਪਰਕ ਦੇ ਵਿੱਚ ਨਹੀਂ ਆਏ, ਤੇ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਹੁਣ ਬਹੁਤ ਤੇਜ਼ੀ ਨਾਲ ਫੈਲੂਗਾ। ਹਾਂ, ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜੇ ਹੋਰ ਡੇਅਰੀ ਜਿੰਨੀਆਂ ਵੀ ਨਾਲ ਜੁੜੇ ਡੇਅਰੀ ਦੇ ਕਾਰੋਬਾਰ ਦੇ ਨਾਲ ਜੁੜੇ ਲੋਕ ਨੇ, ਉਹਨਾਂ ਨੂੰ ਇਹਤਿਆਤ ਜਿਹੜਾ ਉਹ ਜ਼ਰੂਰ ਵਰਤਣਾ ਚਾਹੀਦਾ ਹੈ। ਜੀ, ਅਗਲੀ ਜਿਹੜੀ ਪ੍ਰਵੀਨ ਜੀ ਗੱਲ ਜੀ। ਕਰਦੇ ਜਾਈਏ, ਇੱਕ ਨਿਊਯਾਰਕ ਵਾਲੇ ਪਾਸਿਓਂ ਈਸਟ ਕੋਸਟ ਤੋਂ ਖਬਰ ਜਾਰੀ ਆ ਰਹੀ ਆ। ਨੈਸੂਏ ਦੀ ਪੁਲਿਸ ਨੇ ਇੱਕ ਪ੍ਰਭਲਿਨ ਕੌਰ ਦੀ ਨਾਂ ਦੀ ਜਿਹੜੀ ਬੀਬੀ ਆ, ਗਾਰਡਨ ਸਿਟੀ ਦੀ, 37 ਸਾਲਾਂ ਦੀ, ਉਸ ਨੂੰ ਗ੍ਰਿਫਤਾਰ ਕੀਤਾ ਆ। ਆਈ ਥਿੰਕ ਇਹਦੇ ਕੋਲੋਂ ਜਿਹੜਾ ਜੋ ਪੁਲਿਸ ਨੇ ਨਿਊਜ਼ ਰਿਪੋਰਟ ਦੇ ਵਿੱਚ ਜਿਹੜਾ ਉਹ ਛਾਇਆ, ਕਹਿੰਦੇ ਵੀ ਇਹਦੇ ਕੋਲ ਗੁਰੂ ਗ੍ਰੰਥ ਸਾਹਿਬ ਸੀਗਾ, ਜੀ। ਇਲੀਗਲੀ ਜਿਹੜਾ ਇਸਨੇ ਪੋਜੈਸ ਕੀਤਾ ਹੋਇਆ ਸੀਗਾ। ਇਸਨੇ ਦਰਵਾਜ਼ਾ ਖੋਲਣ ਤੋਂ ਨਾ ਕੀਤੀ, ਫਿਰ ਐਮਰਜੈਂਸੀ ਸਰਵਿਸ ਯੂਨਿਟ ਆਫੀਸਰਸ ਇਸ ਦੇ ਘਰ ਦੇ ਵਿੱਚ ਗਏ, ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ, ਤੇ ਉੱਥੇ ਜਿਹੜੀ ਸਿੱਖ ਕਮਿਊਨਿਟੀ ਆ ਉਸ ਨੂੰ ਬਾਅਦ ਦੇ ਵਿੱਚ ਆਦਰ ਸਹਿਤ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਵਾਪਸ ਕਰ ਦਿੱਤੇ ਗਏ ਆ। ਸੋ ਕਹਿੰਦੇ ਵੀ ਜਿਹੜੀ ਪ੍ਰਭਲਿਨ ਕੌਰ ਆ, ਇਸ ਦੇ ਉੱਤੇ 4th ਡਿਗਰੀ ਗ੍ਰੈਂਡ ਲਾਰਸਨੀ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ, ਤੇ ਇਸ ਨੂੰ 1st ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਸੋ ਗ੍ਰੈਂਡ ਲਾਰਸਨੀ ਦਾ ਮਤਲਬ ਹੁੰਦਾ ਵੀ ਜਿਸ ਦੀ ਕੋਈ ਕੀਮਤ ਨਹੀਂ ਜਿਹੜੀ ਹੁੰਦੀ, ਉਸ ਦੀ ਜਿਹੜੀ ਚੋਰੀ ਦਾ ਜਿਹੜਾ ਦੋਸ਼ ਹੋਵੇ ਤਾਂ ਉਹ ਜਿਹੜੇ ਚਾਰजेस ਹੁੰਦੇ ਆ। ਸੋ ਜਿੱਦਾਂ ਆਪਾਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵੀ ਕੀਮਤ ਨਹੀਂ ਆ, ਉਹ ਬੇਸ਼ਕੀਮਤੀ ਆ, ਤੇ ਆਪਣੇ ਉਹ ਗੁਰੂ ਨੇ, ਲਿਵਿੰਗ ਗੁਰੂ ਨੇ, ਤੇ ਉਹਨਾਂ ਨੂੰ ਜਿਹੜਾ ਉਹ ਧੱਕੇ ਦੇ ਨਾਲ ਉਸਨੇ ਆਪਣੀ ਪੋਜੈਸ਼ਨ ਦੇ ਵਿੱਚ ਰੱਖਿਆ ਸੀ। ਇਹ ਜਿਹੜੇ ਇਸ ਦੇ ਉੱਤੇ ਦੋਸ਼ ਸੀਗੇ, ਤੇ ਆਈ ਥਿੰਕ ਉੱਥੋਂ ਦੀ ਕਮਿਊਨਿਟੀ ਚਾਹੁੰਦੀ ਸੀ ਵੀ ਉਹ ਵਾਪਸ ਜਿਹੜੇ ਉੱਥੋਂ ਲੈ ਕੇ ਆਉਣਾ। ਸੋ ਉਸ ਨੂੰ ਇਵੈਂਚੁਅਲੀ ਗ੍ਰਿਫਤਾਰ ਕਰ ਲਿਆ ਗਿਆ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹ ਵਾਪਸ ਸਿੱਖ ਕਮਿਊਨਿਟੀ ਨੂੰ ਜਿਹੜੇ ਉਹ ਦੇ ਦਿੱਤੇ ਗਏ ਹੈਗੇ ਨੇ। ਜੀ ਬਿਲਕੁਲ। ਤੇ ਫ੍ਰੈਂਚ ਟਾਊਨ ਦਾ ਰੁਖ ਕਰੀਏ, ਕੈਲੀਫੋਰਨੀਆ ਦੇ ਫ੍ਰੈਂਚ ਟਾਊਨ ਦੇ ਵਿੱਚ ਇੱਕ ਵਹੀਕਲ ਦੇ ਕਰਕੇ ਕਈ ਖੇਤਾਂ ਦੇ ਵਿੱਚ ਜਿਹੜੀ ਅੱਗ ਆ ਉਹ ਲੱਗ ਗਈ ਆ। ਇਹਦੇ ਨਾਲ ਕਈ ਜਿਹੜੇ ਏਕੜ ਆ ਉਹ ਇਸ ਜੱਤ ਦੇ ਵਿੱਚ ਆਏ ਨੇ। ਕੈਲ ਫਾਇਰ ਦੇ ਦੱਸਣ ਦੇ ਮੁਤਾਬਕ ਕੈਲ ਫਾਇਰ ਨੇ ਇਹ ਕਿਹਾ ਕਿ ਉਸ ਤੋਂ ਬਾਅਦ ਇਹ ਅੱਗ ਜਿਹੜੀ ਲੱਗੀ ਸੀਗੀ, ਇਹਦੇ ਵਿੱਚ ਇੱਕ RV ਤੇ ਇੱਕ ਹੋਰ ਜਿਹੜਾ ਵਹੀਕਲ ਆ ਉਹ ਵੀ ਸੜ ਗਿਆ, ਤੇ ਇਵਨਸ ਵੇ ਦੇ ਉੱਤੇ ਇਹ ਜਿਹੜੀ ਅੱਗ ਆ ਉਹ ਫੈਲੀ ਸੀ ਡਬਿਨਸ ਏਰੀਆ ਦੇ ਵਿੱਚ। ਯੂਬਾ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਉੱਥੇ ਇਹਤਿਆਤ ਦੇ ਵਜੋਂ ਇਵੈਕੂਏਸ਼ਨ ਆਰਡਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਫ੍ਰੈਂਚ ਟਾਊਨ ਏਰੀਆ ਦੇ ਵਿੱਚ ਇਸ ਅੱਗ ਲੱਗਣ ਦੀ ਘਟਨਾ ਤੋਂ ਬਾਅਦ। ਤੇ ਜਿਹੜੀਆਂ ਉਸ ਪਾਸੇ ਵੱਲ ਨੂੰ ਜਾਂਦੀਆਂ ਸੜਕਾਂ ਨੇ, ਫ੍ਰੈਂਚ ਟਾਊਨ ਤੇ ਡਬਿਨਸ ਦੇ ਇਲਾਕੇ ਨੇ ਜਿਹੜੇ, ਉੱਥੇ ਜਿਹੜੀਆਂ ਸੜਕਾਂ ਉਹ ਬੰਦ ਕੀਤੀਆਂ ਗਈਆਂ ਨੇ, ਤੇ ਉਧਰ ਨੂੰ ਜਾਣ ਵਾਲੇ ਜਿਹੜੇ ਨੇ ਉਹ ਇਸ ਦੇ ਵੱਲ ਧਿਆਨ ਜ਼ਰੂਰ ਦੇਣ। ਲੰਘੇ ਦਿਨੀ ਆਪਾਂ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਸੀ ਕਿ ਕੈਲੀਫੋਰਨੀਆ ਦੇ ਵਿੱਚ ਇਸ ਸਾਲ ਜਿਹੜੀਆਂ ਅੱਗਾਂ ਲੱਗੀਆਂ ਨੇ, ਉਹਨਾਂ ਨੇ 1 ਮਿਲੀਅਨ ਏਕੜ ਤੋਂ ਜ਼ਿਆਦਾ ਜਿਹੜਾ ਰਕਬਾ ਉਹ ਆਪਣੀ ਜ਼ਦ ਦੇ ਵਿੱਚ ਲਿਆ, ਯਾਨੀ ਕਿ ਤਬਾਹ ਕਰ ਦਿੱਤਾ। ਤਕਰੀਬਨ ਇਹ ਬਣਦਾ 4 ਲੱਖ ਹੈਕਟੇਅਰ ਤੋਂ ਵੀ ਉੱਪਰ। ਸੋ ਬਹੁਤ ਇਹ ਇਤਿਹਾਸਕ ਹੈ ਅੰਕੜਾ, ਇਸ ਤੋਂ ਪਹਿਲਾਂ ਕਦੇ ਵੀ ਇੰਨੀਆਂ ਜ਼ਿਆਦਾ ਅੱਗਾਂ ਨਹੀਂ ਲੱਗੀਆਂ। ਸੋ ਇੱਥੇ ਵੀ ਜਿਹੜੇ ਇਵੈਕੂਏਸ਼ਨ ਦੇ ਆਰਡਰ ਨੇ ਉਹ ਜਾਰੀ ਕਰ ਦਿੱਤੇ ਗਏ ਨੇ, ਤੇ ਕਿਹਾ ਗਿਆ ਅਥਾਰਟੀਜ਼ ਦੇ ਵੱਲੋਂ, ਕੈਲ ਫਾਇਰ ਦੇ ਵੱਲੋਂ ਜਾਂ ਯੂਬਾ ਕਾਉਂਟੀ ਜਿਹੜਾ ਸ਼ੈਰਿਫ ਆ ਉਹਨੇ ਕਿਹਾ ਕਿ ਇੱਧਰ ਨੂੰ ਜਿਹੜਾ ਸਫ਼ਰ ਹੈ ਇਹਨਾਂ ਇਲਾਕਿਆਂ ਦੇ ਵੱਲ ਨੂੰ ਉਹ ਨਾ ਕੀਤਾ ਜਾਵੇ। ਜੀ, ਕੈਲੀਫੋਰਨੀਆ ਕਹਿੰਦੇ ਮਿਲੀਅਨਸ ਆਫ ਡਾਲਰ ਜਿਹੜੇ ਸਟੋਲਨ ਵੇਜਸ ਉਸ ਦੇ ਵਿੱਚ ਕਲੈਕਟ ਤਾਂ ਕਰਦਾ ਆ, ਪਰ ਉਹਨਾਂ ਨੂੰ ਉਹ ਵਰਕਰ ਕਾਮੇ ਨਹੀਂ ਲੱਭਦੇ ਜਿਨ੍ਹਾਂ ਨੂੰ ਇਹ ਪੇ ਕਰਨੇ ਹੁੰਦੇ ਆ। ਸੋ ਕਹਿੰਦੇ ਵੀ ਸਾਲ ਹੋ ਗਿਆ ਕੈਲੀਫੋਰਨੀਆ ਨੇ ਇੱਕ ਬਹੁਤ ਵੱਡਾ ਮੇਜਰ
ਵੇਜ ਥੈਫਟ ਕੇਸ ਜਿਹੜਾ ਚੀਜ਼ ਕੇਕ ਫੈਕਟਰੀ ਦੇ ਨਾਲ ਸੰਬੰਧਿਤ ਸੀਗਾ, ਉਸ ਨੂੰ ਸੈਟਲ ਜਿਹੜਾ ਉਹ ਕੀਤਾ ਸੀ। ਕਹਿੰਦੇ ਵੀ ਪਰ ਮਨੀ ਅਜੇ ਵੀ ਉਹਨਾਂ ਕਾਮਿਆਂ ਤੱਕ ਜਿਨ੍ਹਾਂ ਦੀ ਇਹ ਚੀਜ਼ ਕੇਕ ਫੈਕਟਰੀ ਨੇ ਜਿਹੜੀ ਚੋਰੀ ਕੀਤੀ ਸੀ ਕਹਿ ਲਓ, ਜਾਂ ਉਹਨਾਂ ਨੂੰ ਉਹ ਤਨਖਾਹਾਂ ਨਹੀਂ ਸੀ ਦਿੱਤੀਆਂ, ਘੱਟ ਦਿੱਤੀਆਂ ਸੀਗੀਆਂ, ਉਹ ਅਜੇ ਤੱਕ ਜਿਹੜੇ ਉਹ ਨਹੀਂ ਮਿਲ ਸਕੇ। ਵਤਾਰੀ ਕਹਿੰਦੇ ਵੀ ਸਾਬਕਾ ਜਿਹੜੇ ਜੈਨੀਟਰਸ ਇਸ ਰੈਸਟੋਰੈਂਟ ਚੇਨ ਦੇ ਉੱਤੇ ਕੰਮ ਕਰਦੇ ਸੀਗੇ, ਉਹਨਾਂ ਨੂੰ ਜਿਹੜਾ ਸੈਟਲਮੈਂਟ ਦਾ ਜਿਹੜਾ ਕੁਝ ਹਿੱਸਾ ਜਿਹੜਾ ਉਹ ਘੱਟ ਮਿਲਣਾ ਸੀ, ਲੇਬਰ ਕਮਿਸ਼ਨ ਆਫਿਸ ਨੇ ਦੱਸਿਆ। ਹੁਣ ਤੱਕ ਕਹਿੰਦੇ ਆ ਵੀ ਹੁਣ ਤੱਕ ਸਿਰਫ 42 ਲੱਭੇ ਆ, ਸੌਰੀ 500 ਤੋਂ ਵੱਧ ਸੀਗੇ ਜਿਹੜੇ ਅਜੇ ਤੱਕ ਵੀ ਉਹਨਾਂ ਨੂੰ ਮਿਲੇ ਨਹੀਂ ਆ। ਸੋ $7 ਲੱਖ $1 ਮਿਲੀਅਨ ਦੇ ਵਿੱਚੋਂ ਜਿਹੜੀ ਸੈਟਲਮੈਂਟ ਹੋਈ ਸੀ ਉਹ ਅਜੇ ਵੀ ਅਨਕਲੇਮਡ ਪਈ ਹੈਗੀ ਆ। ਸੋ ਜੇ ਕਿਸੇ ਨੇ ਚੀਜ਼ ਕੇਕ ਫੈਕਟਰੀ 'ਚ ਪਿਛਲੇ ਸਾਲਾਂ 'ਚ ਕੰਮ ਕੀਤਾ ਆ, ਉਹ ਜਾ ਕੇ ਜਿਹੜੇ ਆ ਖਾਸ ਕਰਕੇ ਜਿਹੜੇ ਜੈਨੀਟਰੀਅਲ ਜਿਨ੍ਹਾਂ ਨੇ ਕੰਮ ਕੀਤਾ ਸੀ, ਉਹ ਜਾ ਕੇ ਅਨਕਲੇਮਡ ਪ੍ਰਾਪਰਟੀ ਤੋਂ ਜਿਹੜਾ ਕੈਲੀਫੋਰਨੀਆ ਦੇ ਵਿੱਚ ਆ ਉਸ ਨੂੰ ਜਿਹੜਾ ਉਹ ਲੱਭ ਸਕਦੇ ਆ, ਉਹ ਦੁਬਾਰਾ ਜਿਹੜਾ ਉਸ ਨੂੰ ਲੈ ਸਕਦੇ ਆ। ਕਹਿੰਦੇ ਵੀ ਓਵਰ ਟਾਈਮ ਉਹਨਾਂ ਨੇ ਡਿਨਾਈ ਜਿਹੜਾ ਉਹ ਕੀਤਾ ਸੀਗਾ। ਇਹ ਕਹਿੰਦੇ ਵੀ ਰੈਸਟ ਬ੍ਰੇਕਸ ਦੇ ਦੌਰਾਨ ਇਹ 8 ਜਿਹੜੀਆਂ ਸੈਨ ਡਿਏਗੋ ਤੇ ਔਰੰਜ ਕਾਉਂਟੀ ਦੇ ਰੈਸਟੋਰੈਂਟਸ ਦੇ ਨਾਲ ਜਿਹੜਾ ਉਹ ਸੰਬੰਧਿਤ ਸੀਗਾ। ਜੀ ਬਿਲਕੁਲ। ਕਈ ਉਹਨਾਂ ਨੇ ਇਲਾਕੇ ਵੀ ਦੱਸੇ ਨੇ ਸੈਨ ਡਿਏਗੋ ਤੋਂ ਇਲਾਵਾ ਹੋਰ ਕਈ ਇਲਾਕੇ ਜਿੱਥੇ ਮਤਲਬ ਜਿੱਥੇ ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਲੋਕ ਸੀਗੇ ਜਿਹੜੇ ਉਹਨਾਂ ਦੇ ਨਾਲ ਜੁੜੇ ਮਾਮਲੇ ਨੇ। ਸੈਨ ਹੋਜ਼ੇ ਦਾ ਰੁਖ ਕਰਦੇ ਹਾਂ ਆਪਾਂ। ਬੇ ਏਰੀਏ ਦੇ ਵਿੱਚ ਜਿਹੜਾ ਵਾਧਾ ਕ੍ਰਾਈਮ ਆ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ। ਹੁਣ ਸੈਨ ਹੋਜ਼ੇ ਦਾ ਇੱਕ ਹਿੱਸਾ ਜਿਹੜਾ ਵਸੋਂ ਦਾ, ਉਹ ਮੇਲ ਬਾਕਸ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਜਿਹੜੀਆਂ, ਉਹਨਾਂ ਤੋਂ ਖਾਸਾ ਪਰੇਸ਼ਾਨ ਹੈ। ਇਹਨਾਂ ਨੇ ਕਿਹਾ ਕਿ ਜਿਹੜੇ ਕਮਿਊਨੀਕੇਸ਼ਨ ਹਿੱਲ ਕਮਿਊਨਿਟੀ ਹੈ ਜਿਹੜੀ, ਉੱਥੇ ਤਾਂ ਲੰਘੇ ਦਿਨਾਂ ਦੇ ਵਿੱਚ ਇਹਨਾਂ ਵਾਰਦਾਤਾਂ ਦੇ ਵਿੱਚ ਖਾਸਾ ਜਿਹੜਾ ਵਾਧਾ ਉਹ ਦਰਜ ਕੀਤਾ ਜਾ ਰਿਹਾ। ਇੱਕ ਟਰੱਕ ਦੇਖਿਆ ਗਿਆ, ਇੱਕ ਵੀਡੀਓ ਫੁਟੇਜ ਜਿਹੜੀ ਉਹ ਰਿਲੀਜ਼ ਕੀਤੀ ਗਈ ਹੈ, ਇੱਕ ਟਰੱਕ ਦੇਖਿਆ ਗਿਆ ਜਿਹਦੇ ਵਿੱਚ ਕੁਛ ਲੋਕ ਉਤਰਦੇ ਨੇ 2 ਤੇ ਉਹ ਮੇਲ ਬਾਕਸ ਜਿਹੜੇ ਕਿ ਆਂਢ ਗੁਆਂਢ ਦੇ ਨੇ ਉਹ ਇਹਨਾਂ ਇਲਾਕਿਆਂ ਦੇ ਵਿੱਚੋਂ ਚੋਰੀ ਕਰਕੇ ਲੈ ਜਾਂਦੇ ਨੇ। ਮੋਨਿਕਾ ਫਿਨੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਵਸਦੇ ਨੇ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜਾ ਰੁਝਾਨ ਹੈ ਉਹ ਖਾਸਾ ਦੇਖਣ ਨੂੰ ਮਿਲ ਰਿਹਾ ਤੇ ਚੋਰੀਆਂ ਵੀ ਖਾਸੀਆਂ ਜਿਹੜੀਆਂ ਵਧੀਆਂ ਨੇ। ਪੋਸਟਲ ਇੰਸਪੈਕਟਰ ਨੇ ਜਿਹੜੇ ਜੈਫ ਫਿਚ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕ੍ਰਾਈਮ ਨੇ ਕ੍ਰਿਟੀਕਲ ਨੇ ਕਿਉਂਕਿ ਜਿਹੜੀ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਲੋਕਾਂ ਦੀ ਕੁਝ ਖਾਸ ਚਿੱਠੀਆਂ, ਉਹਨਾਂ ਦੇ ਕੁਝ ਖਾਸ ਵਿੱਤੀ ਚੀਜ਼ਾਂ, ਜਿਹੜੀਆਂ ਵਿੱਤੀ ਲੈਟਰ ਜਿਹੜੇ ਨੇ ਹੁੰਦੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਚੈੱਕਸ ਵਗੈਰਾ ਹੁੰਦੇ ਨੇ, ਉਹ ਜਿਹੜੇ ਚੋਰੀ ਹੋ ਜਾਂਦੇ ਨੇ। ਇਹਦੇ ਨਾਲ ਜਾਣਕਾਰੀਆਂ ਚੋਰੀ ਹੋਣ ਦਾ ਖਤਰਾ ਤਾਂ ਹਮੇਸ਼ਾ ਕਹਿੰਦੇ ਬਣਿਆ ਰਹਿੰਦਾ, ਖਾਸ ਕਰਕੇ ਬੈਂਕਸ ਦੇ ਨਾਲ ਜੁੜੀਆਂ ਜਾਣਕਾਰੀਆਂ ਜਦੋਂ ਇਹਨਾਂ ਦੇ ਵਿੱਚ ਹੁੰਦੀਆਂ ਨੇ। ਇਹ ਫੈਡਰਲ ਕ੍ਰਾਈਮ ਹੈ। ਕਿਸੇ ਵੀ ਬਾਕਸ ਨੂੰ ਜੇ ਆਪਾਂ ਸਟੀਲ ਕਰਦੇ ਹਾਂ, ਚੋਰੀ ਕਰਦੇ ਹਾਂ ਤੇ ਇਹਦੇ ਤਹਿਤ ਜੇ ਕੋਈ ਬੰਦਾ ਦੋਸ਼ੀ ਪਾਇਆ ਜਾਂਦਾ, ਕਸੂਰਵਾਰ ਪਾਇਆ ਜਾਂਦਾ ਤੇ ਉਹਨੂੰ 5 ਸਾਲ ਦੀ ਜਿਹੜੀ ਸਜ਼ਾ ਉਹ ਭੁਗਤਣੀ ਪੈ ਸਕਦੀ ਹੈ। ਪੋਸਟਲ ਇੰਸਪੈਕਟਰ ਜੈਫ ਫਿਚ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਦੱਸਦੇ ਕਿ ਇਹਦੀ ਖਾਸੀ ਚਰਚਾ ਤੇ ਲੋਕਾਂ ਦੇ ਵਿੱਚ ਕਈ ਲੰਘੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਇਹਨਾਂ ਦੇ ਵਿੱਚ ਖਾਸਾ ਵਾਧਾ ਜਿਹੜਾ ਉਹ ਦੇਖਿਆ ਗਿਆ। ਜੀ, ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਸ ਨੂੰ ਵੀ ਜਿਹੜੀ ਹੁਣ ਪੱਕੇ ਤੌਰ ਦੇ ਉੱਤੇ ਜਗ੍ਹਾ ਕਹਿੰਦੇ ਦਿੱਤੀ ਜਾਊਗੀ। ਸਕੂਲਸ ਨੂੰ ਇਹ ਹੁਣ ਰਿਕੁਆਇਰਮੈਂਟ ਪਾ ਦਿੱਤੀ ਗਈ ਹੈ, ਜ਼ਰੂਰੀ ਕਰ ਦਿੱਤਾ ਗਿਆ ਹੈ ਵੀ ਜਿਹੜੀਆਂ AI ਆ ਉਸ ਨੂੰ ਕਰਿਕੂਲਮ ਦੇ ਵਿੱਚ, ਸਿਲੇਬਸ ਦੇ ਵਿੱਚ ਬੇਸਿਕਲੀ ਇੰਟੀਗ੍ਰੇਟ ਕੀਤਾ ਜਾਵੇ। AI ਲਿਟਰੇਸੀ, ਮੈਥ, ਸਾਇੰਸ, ਹਿਸਟਰੀ, ਸੋਸ਼ਲ ਸਾਇੰਸ ਕਰਿਕੂਲਾ ਦੇ ਵਿੱਚ ਕਹਿੰਦੇ ਵੀ ਇਸ ਨਵੇਂ ਕਾਨੂੰਨ ਦੇ ਤਹਿਤ ਰਿਕੁਆਇਰਡ ਹੋਊਗੀ। AB 2876 ਕਹਿੰਦੇ ਵੀ ਇੱਕ ਇਦਾਂ ਦਾ ਕਾਨੂੰਨ ਆ ਜਿਸ ਦੇ ਨਾਲ ਜੋ ਬਹੁਤ ਤੇਜ਼ੀ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਇੱਕ ਕਹਿ ਸਕਦੇ ਵੀ ਜੀਵਨ ਦੇ ਪਾਸੇ ਦੇ ਵਿੱਚ ਜਿਹੜੀ ਉਹ ਆ ਰਹੀ ਆ, ਉਸ ਨੂੰ ਜਿਹੜਾ ਉਹ ਜੋੜਿਆ ਜਾਊਗਾ। ਘੱਟੋ ਘੱਟ ਕਹਿੰਦੇ 17 ਬਿੱਲ ਅਜਿਹੇ ਸੀਗੇ ਗਵਰਨਰ ਨਿਊਸਮ ਦੇ ਡੈਸਕ ਦੇ ਉੱਤੇ ਜੋ ਕਿ ਇੰਟੀਗ੍ਰੇਟ ਕਰਨ ਨੂੰ ਸੀਗੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ K through 12 ਕਰਿਕੂਲਮ ਦੇ ਵਿੱਚ ਪੂਰੇ ਸੂਬੇ ਦੇ ਵਿੱਚ। ਇਹ ਜਿਸ ਤਰੀਕੇ ਦੇ ਨਾਲ ਹੁਣੇ ਜਾ ਕੇ ਮਸਾਂ ਹੀ ਅੱਖਾਂ ਖੁੱਲੀਆਂ ਕਹਿ ਸਕਦੇ ਆ ਵੀ ਫਾਈਨੈਂਸ਼ੀਅਲ ਲਿਟਰੇਸੀ ਨੂੰ ਜਿਹੜੀ ਹੁਣ ਕਰਿਕੂਲਮ ਦੇ ਵਿੱਚ ਸਿਲੇਬਸ ਦੇ ਵਿੱਚ ਜਗ੍ਹਾ ਦਿੱਤੀ ਜਾ ਰਹੀ ਆ, ਇਹ ਵੀ ਅੱਜ ਦੇ ਜ਼ਮਾਨੇ ਦੀ ਮੁੱਖ ਮੰਗ ਜਿਹੜੀ ਉਹ ਰਹੂਗੀ। ਸੋ ਇਹ ਜਿਹੜੇ ਬਿੱਲ ਆ, ਕਹਿੰਦੇ ਵੀ ਇਹ ਜਿਹੜਾ ਬਿੱਲ ਆ ਜਿਹਨੂੰ ਹੁਣ ਜਿਸ ਦੇ ਨਾਲ AI ਨੂੰ ਪੱਕਾ ਕੀਤਾ ਗਿਆ ਵੀ ਸਕੂਲ ਦੇ ਕਰਿਕੂਲਮ ਚ ਆਵੇ, ਅਸੈਂਬਲੀ ਤੇ ਸੈਨੇਟ ਦੇ ਵਿੱਚ ਯੂਨੈਨਿਮਸਲੀ ਬਗੈਰ ਕਿਸੇ ਵਿਰੋਧ ਤੋਂ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਜਿਹੜਾ ਉਹ ਪਾਸ ਹੋਇਆ ਸੀ। ਕੈਲੀਫੋਰਨੀਆ ਦਾ ਚੈਂਬਰ ਆਫ ਕਾਮਰਸ ਨੇ ਵੀ ਇਸ ਬਿੱਲ ਨੂੰ ਕੋ-ਸਪਾਂਸਰ ਜਿਹੜਾ ਉਹ ਕੀਤਾ ਸੀਗਾ। ਪਿਛਲੇ ਸਾਲ ਨਿਊਸਮ ਹੁਣਾਂ ਨੇ AB 876 ਇੱਕ ਹੋਰ ਬਿੱਲ ਜਿਹੜਾ ਆ ਉਹ ਲਿਆਂਦਾ ਸੀ ਜਿਸ ਦੇ ਨਾਲ ਮੀਡੀਆ ਲਿਟਰੇਸੀ ਕਲਾਸਰੂਮਸ ਦੇ ਵਿੱਚ
ਉਸ ਨੂੰ ਰਿਕੁਆਇਰ ਕੀਤਾ ਗਿਆ ਆ ਕਰਿਕੂਲਮ ਦੇ ਵਿੱਚ ਪੜ੍ਹਾਉਣ ਦੇ ਲਈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਨੋਰੰਜਨ ਇੰਡਸਟਰੀ ਦੇ ਬਾਰੇ, ਐਂਟਰਟੇਨਮੈਂਟ ਇੰਡਸਟਰੀ ਦੇ ਬਾਰੇ। ਪੈਰਾਮਾਊਂਟ ਪਿਕਚਰਸ ਜਿਹੜੇ ਨੇ, ਉਹਨਾਂ ਨੂੰ ਹੁਣ ਇੱਕ ਲਾ ਸੂਟ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹੜਾ ਕਿ ਉਹਨਾਂ ਦੇ EMPLOYEES ਵੱਲੋਂ ਹੀ ਫਾਈਲ ਕੀਤਾ ਗਿਆ, ਕਿਉਂਕਿ ਲੰਘੇ ਦਿਨੀ ਲੇ-ਆਫਸ ਕੀਤੀਆਂ ਗਈਆਂ ਸੀ ਇਸ ਅਦਾਰੇ ਦੇ ਵੱਲੋਂ। ਪਰ ਉਹਦੇ ਵਿੱਚ EMPLOYEES ਦਾ ਇਹ ਦੋਸ਼ ਹੈ, 300 ਤੋਂ ਵੱਧ EMPLOYEES, ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰੋਪਰ ਨੋਟਿਸ ਨਹੀਂ ਦਿੱਤਾ ਗਿਆ ਟਰਮੀਨੇਸ਼ਨ ਦਾ, ਤੇ ਇਹ ਵਾਇਲੇਸ਼ਨ ਹੈ ਸਟੇਟ ਦੇ ਵਰਕਰ ਐਡਜਸਟਮੈਂਟ ਐਂਡ ਰਿਟੇਨਿੰਗ ਨੋਟੀਫਿਕੇਸ਼ਨ ਐਕਟ ਦੀ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਹਦੇ ਤਹਿਤ 90 ਦਿਨ ਤੁਹਾਨੂੰ ਨੋਟਿਸ ਜਿਹੜਾ ਉਹ ਦੇਣਾ ਪੈਂਦਾ ਹੈ, ਜਦੋਂ ਤੁਸੀਂ ਕਿਸੇ ਤਰ੍ਹਾਂ ਦੀ ਮਾਸ ਲੇ-ਆਫ ਦੇ ਵੱਲ ਵਧਦੇ ਹੋ। ਐਲੀਗੇਸ਼ਨ ਜਿਹੜੇ ਲਾਏ ਗਏ ਨੇ, ਜਿਹੜੀ ਕੰਪਨੀ ਨੇ ਉਹਨਾਂ ਨੂੰ ਡਿਨਾਈ ਕੀਤਾ, ਪੈਰਾਮਾਊਂਟ EMPLOYEE ਐਂਟਾਈਟਲਡ ਟੂ ਫੈਡਰਲ ਔਰ ਸਟੇਟ ਜਿਹੜੀ WARN ਨੋਟਿਸ ਦੇ ਜਿਨ੍ਹਾਂ ਨੇ ਰਿਸੀਵ ਕੀਤਾ, ਉਹਨਾਂ ਦੇ ਕੰਪਨੀ ਨੇ ਵੀ ਇਹਨੂੰ ਡਿਨਾਈ ਕੀਤਾ। ਦੂਜੇ ਪਾਸੇ ਗੱਲ ਜਿਹੜੀ ਆ ਉਹ ਇਹ ਸਾਹਮਣੇ ਆ ਰਹੀ ਹੈ ਕਿ ਸਤੰਬਰ 24 ਦੀ ਗੱਲ ਆ, ਜਦੋਂ ਪੈਰਾਮਾਊਂਟ ਨੇ ਸਟਾਰਟ ਕੀਤਾ ਸੀ 2 ਫੇਜ਼ਸ ਦੇ ਵਿੱਚ ਜਿਹੜੀਆਂ ਕਿ ਲੇ-ਆਫਸ ਨੂੰ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 500 ਮਿਲੀਅਨ ਦੀ ਜਿਹੜੀ ਕਾਸਟ ਸੇਵਿੰਗ ਦਾ ਦਾਅਵਾ ਕੀਤਾ ਸੀਗਾ ਵਰਕ ਫੋਰਸ ਨੂੰ ਘਟਾ ਕੇ। ਉਸ ਤੋਂ ਬਾਅਦ ਜਾਰਜ ਚੀਕਸ ਜਿਹੜੇ ਕਿ CEO ਨੇ ਇਸ ਅਦਾਰੇ ਦੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਮੀਡੀਆ ਇੰਡਸਟਰੀ ਜਿਹੜੀ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਵਿੱਤੀ ਮੰਦੇ ਵੱਲ ਜਾ ਰਹੀ ਹੈ, ਤੇ ਇਸ ਕਰਕੇ ਸਾਨੂੰ ਇਹ ਜਿਹੜਾ ਫੈਸਲਾ ਉਹ ਲੈਣਾ ਪੈ ਰਿਹਾ। ਪਰ ਅਦਾਰੇ ਨੇ 90% ਜਿਹੜੀ ਕੰਪਨੀ ਦੀ ਲੇ-ਆਫ ਸੀਗੀ ਉਹਨੂੰ ਕੁਝ ਹੀ ਦਿਨਾਂ ਦੇ ਵਿੱਚ ਕੰਪਲੀਟ ਕਰ ਲਿਆ ਸੀਗਾ, ਜਿਸ ਤੋਂ ਬਾਅਦ ਹੁਣ ਮੁਲਾਜ਼ਮਾਂ ਦੇ ਵਿੱਚ ਖਾਸਾ ਰੋਹ ਦੇਖਣ ਨੂੰ ਮਿਲ ਰਿਹਾ, ਤੇ ਇਹਨਾਂ ਨੂੰ ਹੁਣ ਇੱਕ ਲਾਸ ਸੂਟ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ। ਸਮੇਂ ਦੀ ਜਿਹੜੀ ਇਸ ਟਾਈਮ ਸਮਾਪਤੀ ਹੈ। ਜਾਂਦੇ ਜਾਂਦੇ ਤੁਹਾਨੂੰ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਊ ਜੋਨ ਦੇ ਵਿੱਚ ਅੱਜ 185 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 42,012 ਤੇ ਬੰਦ ਹੋਇਆ। S&P 10 ਪੁਆਇੰਟ ਘਟ ਕੇ 5700 ਤੇ ਓਵਰਆਲ ਬੰਦ ਹੋਇਆ। ਨੈਸਡੈਕ 7 ਪੁਆਇੰਟ ਘਟ ਕੇ 17,918 ਤੇ। ਸੋਨੇ ਦਾ ਭਾਅ 2600 ਤੇ $76 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਆ। 10-year yield 3.84%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 60,715 ਤੇ ਇਥੀਰੀਅਮ $2347 ਦੇ ਬਰਾਬਰ ਚੱਲ ਰਿਹਾ ਆ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1.35 ਦੇ ਬਰਾਬਰ, ਇੰਡੀਆ ਦੇ ₹83.98 ਦੇ ਬਰਾਬਰ, ਤਕਰੀਬਨ $84, ਤੇ ਪਾਕਿਸਤਾਨ ਦੇ $277.88 ਦੇ ਬਰਾਬਰ $1 ਦੀ ਕੀਮਤ ਰਹੀ ਹੈ। ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਨੇਗੀ ਰਹੀ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।